ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਤੇ ਗੱਲ ਕਰੀਏ ਆਈਲੈਟਸ ਵਾਲੀਆਂ ਜਿਹੜੀਆਂ ਬੱਚੀਆਂ ਨੇ, ਸਾਡੀਆਂ ਧੀਆਂ ਨੇ, ਉਹਨਾਂ ਦੇ ਘਰਾਂ ਦੇ ਵਿੱਚ ਹੁਣ ਦੇਰ ਨਾਲ ਵੱਜਣਗੇ ਬੈਂਡ ਵਾਜੇ। ਇਹ ਕੀ ਗੱਲ ਸ਼ਰਮਾ ਜੀ? ਪ੍ਰਵੀਨ ਜੀ, ਕੁਝ ਗੱਲਾਂ ਮਤਲਬ ਕਿ ਸਮਾਜਿਕ ਤੌਰ ਤੇ ਸਹੀ ਨਹੀਂ ਹੁੰਦੀਆਂ, ਜੀ। ਪਰ ਉਹ ਕੁਝ ਪਿਛਲੇ ਸਾਲਾਂ 'ਚ ਜੋ ਕੁਝ ਵਾਪਰਿਆ ਹੁੰਦਾ ਹੈ, ਹੂੰ। ਉਸ ਨਲਾਇਕੀਆਂ ਨੂੰ ਦੇਖਦਿਆਂ ਹੋਇਆਂ, ਉਸ ਮਨੁੱਖੀ ਲਾਲਸਾਵਾਂ ਨੂੰ ਦੇਖਦਿਆਂ ਹੋਇਆਂ ਕਈ ਵਾਰ ਇਹ ਗੱਲਾਂ ਚੰਗੀਆਂ ਵੀ ਲੱਗਦੀਆਂ। ਠੀਕ ਮੈਂ ਹੈ। ਜਿਸ ਵਰਤਾਰੇ ਦੀ ਗੱਲ ਕਰ ਰਿਹਾ, ਉਹ ਵਰਤਾਰਾ ਕੀ ਹੈ ਕਿ ਪੰਜਾਬ 'ਚ ਮੁੰਡੇ ਦੀ ਜ਼ਮੀਨ ਕਿੰਨੀ ਆ ਜੀ, ਮੁੰਡੇ ਦੇ ਨਾਲ ਖੇਤ ਕਿੰਨੇ ਬੋਲਦੇ ਆ ਜੀ, ਕਿੰਨੇ ਏਕੜ ਆ ਜੀ, ਉਹਨੂੰ ਦੇਖ ਕੇ ਰਿਸ਼ਤੇ ਹੁੰਦੇ ਸੀ। ਤੇ ਮਤਲਬ ਪੜ੍ਹੀ ਲਿਖੀ ਕੁੜੀ ਵੀ ਵਿਚਾਰੀ ਸਿਰਫ ਜ਼ਮੀਨ ਦੇ ਨਾਂ ਤੇ ਵਿਆਹ ਦਿੱਤੀ ਜਾਂਦੀ ਸੀ। ਦਹੇਜ ਤਾਂ ਵੀ ਮੁੰਡਿਆਂ ਦੀ ਪਸੰਦ ਦਾ। ਗੱਡੀ ਕਿਹੜੀ ਲੈਣੀ ਹੈ ਤੇ ਰੰਗ ਵੀ ਕਿਹੜਾ ਲੈਣਾ, ਇਹ ਵੀ ਮੁੰਡੇ ਵਾਲੇ ਏਜੰਸੀ 'ਚ ਜਾ ਕੇ ਦੱਸ ਕੇ ਆਉਂਦੇ ਸੀ। ਜੀ 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 ਜੀ। ਸੋ ਈਵਨ ਇੱਥੋਂ ਤੱਕ ਹੁੰਦਾ ਰਿਹਾ ਕਿ ਮਤਲਬ ਕਿ ਡੋਲੀ ਬਾਅਦ ਚੋਂ ਤੁਰਦੀ ਸੀ, ਗੱਡੀ ਪਹਿਲਾਂ ਘਰੇ ਪਹੁੰਚਣੀ ਚਾਹੀਦੀ ਸੀ। ਸੋ ਇਹ ਵਰਤਾਰੇ ਆਪਾਂ ਪੰਜਾਬ 'ਚ ਹੁੰਦੇ ਦੇਖੇ, ਹੈ ਨਾ। ਜੀ ਜੀ। ਉਹ ਵਰਤਾਰਿਆਂ ਤੋਂ ਬਾਅਦ ਜਦੋਂ ਆਈਲੈਟਸ ਬੈਂਡ, ਕਿਉਂਕਿ ਕੁੜੀਆਂ ਹਮੇਸ਼ਾ ਪੜ੍ਹਨ ਦੇ ਵਿੱਚ ਮੋਹਰੀ ਮੰਨੀਆਂ ਜਾਂਦੀਆਂ ਨੇ, ਉਹ ਘਰ ਦਾ ਕੰਮ ਵੀ ਮਾਂ ਨਾਲ ਬਰਾਬਰ ਕਰ ਲੈਣਗੀਆਂ ਤੇ ਨੰਬਰ ਵੀ ਪੂਰੇ ਲੈ ਲੈਣਗੀਆਂ। ਮੁੰਡੇ ਨੂੰ ਰੋਟੀ ਵੀ ਮੰਜੇ ਤੇ ਬੈਠੇ ਨੂੰ ਮਿਲੂਗੀ ਤੇ ਪੇਪਰਾਂ 'ਚ ਫੇਰ ਵੀ ਉਹ ਫੇਲ ਹੋਊਗਾ, ਪਰਚੀਆਂ ਸਿੱਟਣ ਫੇਰ ਭਰਾਵਾਂ ਨੂੰ ਜਾਂ ਬਾਪੂ ਨੂੰ ਜਾਣਾ ਪਊਗਾ, ਮਾਸਟਰਾਂ ਨੂੰ ਅੱਡ ਮਿੰਨਤਾਂ, ਹੈ ਨਾ। ਇਹ ਵਰਤਾਰੇ ਪੰਜਾਬ 'ਚ ਆਮ ਰਹੇ ਨੇ ਜੀ। ਸੋ ਆਹ ਜਿਹੜੇ ਦਹੇਜ ਨੇ ਤੰਗ ਕੀਤੇ ਸੀ ਮਾਪੇ, ਉਹਨਾਂ ਦੇ ਰੋਣੇ ਆਈਲੈਟਸ ਬੈਂਡ ਨੇ ਧੋਤੇ। ਜਦੋਂ ਕੁੜੀਆਂ ਆਈਲੈਟਸ ਬੈਂਡ 'ਚ ਵੱਧ ਨੰਬਰ ਲੈਣ ਲੱਗੀਆਂ ਤਾਂ ਉਹੀ ਮੁੰਡਿਆਂ ਦੇ ਮਾਪੇ ਕੁੜੀਆਂ ਦੇ ਘਰੇ ਚੋਲੀ ਅੱਡ ਕੇ ਰਿਸ਼ਤਾ ਮੰਗਣ ਆਉਣ ਲੱਗ ਪਏ। ਮੈਂ ਤਾਂ ਕਹਿ ਰਿਹਾ ਕਿ ਬੇਸ਼ੱਕ ਇਹ ਵਰਤਾਰਾ ਮਤਲਬ ਕਿ ਜੀ ਕੁੜੀ ਦਾ ਵਿਆਹ ਮੁੰਡੇ ਵਾਲੇ ਕਰ ਰਹੇ ਨੇ ਜੀ, ਕੁੜੀ ਨੂੰ ਵਿਦੇਸ਼ ਮੁੰਡੇ ਵਾਲੇ ਭੇਜ ਰਹੇ ਨੇ, ਕੁੜੀ ਨੂੰ ਜਹਾਜ਼ ਚੜ੍ਹਨ ਲਈ 23 ਕਿਲੋ ਵਾਲੇ ਟੈਚੀ ਉਹ ਲੈ ਕੇ ਦਿੰਦੇ ਨੇ ਨਵੇਂ। ਹਾਂਜੀ ਬਿਲਕੁਲ। ਦਿੱਲੀ 에ਅਰਪੋਰਟ ਤੱਕ ਛੱਡਣ ਆਉਣ ਦੇ ਲਈ ਟੈਕਸੀ ਵੀ ਮੁੰਡੇ ਵਾਲੇ ਕਰਕੇ ਦਿੰਦੇ ਨੇ। ਤੇ ਫਿਰ ਰੋਜ਼ ਫੋਨ ਵੀ ਕਰਦੇ ਨੇ, ਪੁੱਤ ਠੀਕ ਹੈ, ਪੁੱਤ ਰੋਟੀ ਖਾ ਲਈ, ਫਿਕਰ ਬਹੁਤ ਕਰਦੇ ਨੇ ਕੁੜੀ ਦਾ। ਹਾਂਜੀ। ਕਿਉਂਕਿ ਉਹਦੇ ਸਾਰੇ ਮੁੰਡਾ ਵਿਦੇਸ਼ ਭੇਜਣ ਹੁੰਦਾ। ਤੇ ਫਿਰ ਵਿਆਹ ਤੇ ਵੀ ਖਰਚਾ, ਜਿਹੜਾ ਵਿਆਹ ਪੰਜਾਬ 'ਚ ਇੰਨਾ ਮਹਿੰਗਾ ਹੋ ਗਿਆ, ਉਹਦਾ ਖਰਚਾ ਵੀ ਮੁੰਡੇ ਵਾਲੇ ਕਰਨਗੇ। ਕੁੜੀ ਦੇ ਉੱਤੇ 20 ਲੱਖ ਲਾ ਕੇ ਵੀ ਉਹਨੂੰ ਭੇਜਣਗੇ, ਕਿਉਂਕਿ ਕੁੜੀ ਨੇ ਆਈਲੈਟਸ 'ਚ ਬੈਂਡ ਲੈਣੇ ਤੇ ਕੁੜੀ ਨੇ ਪੱਕੇ ਹੋ ਜਾਣਾ ਜਾ ਕੇ ਜੀ। ਇਸ ਚੀਜ਼ ਨੇ ਇਹ ਉਲਟਾ ਵਰਤਾਰਾ ਕਰਾਇਆ ਕਿ ਜਿਹੜੇ ਦਹੇਜ ਮੰਗਣ ਵਾਲੇ ਸੀ, ਉਹ ਇੱਕ ਤਰ੍ਹਾਂ ਨਾਲ ਕੁੜੀ ਨਾਲ ਸੌਦਾ ਆਪਣੇ ਮੁੰਡੇ ਦਾ ਇਸ ਤਰ੍ਹਾਂ ਕਰਨ ਲੱਗੇ ਕਿ ਸਾਡੇ ਮੁੰਡੇ ਨੂੰ ਬਸ ਵਿਦੇਸ਼ ਲੈ ਜਾ। ਤੇ ਇਸ ਦਾ ਫਾਇਦਾ ਵੀ ਚੱਕਿਆ ਫਿਰ ਕੁੜੀ ਵਾਲਿਆਂ ਨੇ ਦੱਬ ਕੇ ਜੀ। ਕੁੜੀ ਵਾਲਿਆਂ ਨੇ ਕਿਹਾ ਕਿ ਠੀਕ ਹੈ। ਕਿੰਨਿਆਂ ਨੇ ਤਾਂ ਫਿਰ ਵਿਦੇਸ਼ ਜਾਣ ਤੋਂ ਬਾਅਦ ਮੁੱਕਰ ਵੀ ਗਈਆਂ, ਪਰਿਵਾਰ ਮੁੱਕਰ ਗਏ, ਰਿਸ਼ਤੇ ਟੁੱਟ ਗਏ, ਤੇ ਉੱਥੇ ਮੁੰਡੇ ਵਿਚਾਰੇ ਥਾਣਿਆਂ 'ਚ ਬੈਠੇ ਨੇ, ਕੋਈ ਖੁਦਕੁਸ਼ੀਆਂ ਕਰਨ ਦੇ ਰਾਹ ਏ, ਕੋਈ ਅੱਡ ਹੋ ਗਿਆ, ਕੋਈ ਲੜਾਈ ਝਗੜਾ, ਕਿਸੇ ਨੇ ਜ਼ਮੀਨਾਂ ਵੇਚਤੀਆਂ ਸੀ। ਸੋ ਬੜਾ ਪੰਜਾਬ 'ਚ। ਪਰ ਹੁਣ ਇੱਕ ਨਵਾਂ ਪਹਿਲੂ ਸਾਹਮਣੇ ਆ ਰਿਹਾ। ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਆ। ਠੀਕ ਹੈ ਜੀ। ਚਰਨਜੀਤ ਭੁੱਲਰ ਹੋਰਾਂ ਦੇ ਹਵਾਲੇ ਨਾਲ ਇਹ ਖਬਰ ਮੈਂ ਸਾਂਝੀ ਕਰ ਰਿਹਾ। ਉਹ ਕਹਿੰਦੇ ਕਿ ਜਿਹੜੀਆਂ ਕੁੜੀਆਂ ਆਈਲੈਟਸ 'ਚ ਚੰਗੇ ਬੈਂਡ ਲੈਂਦੀਆਂ ਸੀ, ਹਾਂਜੀ, ਉਹਨਾਂ ਦੇ ਘਰੇ ਰਿਸ਼ਤਿਆਂ ਦੀ ਲਾਈਨ ਲੱਗਦੀ ਸੀ ਜੀ ਕਿ ਜੀ ਆਹ ਅਸੀਂ ਸਾਰਾ ਕੁਝ ਅਸੀਂ ਕਰਕੇ ਦੇਵਾਂਗੇ, ਕੁੜੀ ਨੂੰ ਬਾਹਰ ਭੇਜਣ ਤੇ ਵਿਆਹ ਦਾ ਖਰਚਾ ਸਾਡਾ, ਕਿ ਸਾਡਾ ਰਿਸ਼ਤਾ ਪੱਕਾ ਕਰੋ। ਤੇ ਫਿਰ ਕੁੜੀ ਵਾਲੇ ਚੁਆਇਸ ਕਰਦੇ ਸੀ। ਜੀ ਜੀ। ਕੁੜੀ ਚੁਆਇਸ ਕਰਦੀ ਸੀ ਕਿ ਮੈਂ ਕਿਹਦੇ ਨਾਲ ਕਰਨਾ, ਕਿਹਦੇ ਨਾਲ ਨਹੀਂ। ਫਿਰ ਉਹ ਪੜ੍ਹਾਈ ਦਾ ਲੈਵਲ ਵੀ ਦੇਖਦੀ ਸੀ, ਮਾੜਾ ਮੋਟਾ ਮੁੰਡੇ ਦੀ ਸੁਹੱਪਣ ਵੀ ਦੇਖਦੀ ਸੀ, ਬੋਲੀ ਚਾਲੀ ਵੀ ਦੇਖਦੀ ਸੀ, ਹੈ ਨਾ, ਪਰਿਵਾਰ ਵੀ ਦੇਖਦੀ ਸੀ। ਫਿਰ ਨਖਰੇ ਨੌਰੇ ਸਾਰੇ ਕੁੜੀ ਵਾਲਿਆਂ ਕੋਲ। ਪਰ ਅਚਾਨਕ ਕਹਿੰਦੇ 'ਚ ਖੜੋਤ ਆ ਗਈ ਹੁਣ। ਅੱਛਾ। ਹੁਣ ਮੁੰਡੇ ਵਾਲੇ ਪੈਸਾ ਲਾਉਣ ਤੋਂ ਪਿੱਛੇ ਹਟਣ ਲੱਗ ਗਏ। ਹੁਣ ਮੁੰਡੇ ਵਾਲੇ ਰਿਸ਼ਤਿਆਂ ਦੀ ਲਾਈਨ ਲਾਉਣ ਤੋਂ ਪਿੱਛੇ ਹਟਣ ਲੱਗ ਗਏ। ਇਹਦੇ ਬਾਰੇ ਚਰਨਜੀਤ ਭੁੱਲਰ ਕਹਿੰਦੇ ਕਿ ਜਦੋਂ ਇਸ ਵਰਤਾਰੇ ਲਈ ਮੈਂ ਮਤਲਬ ਪੈਲਸ ਵਾਲਿਆਂ ਨਾਲ ਜਾਂ ਮੈਰਿਜ ਬਿਊਰੋ ਵਾਲਿਆਂ ਨਾਲ ਜਾਂ ਜਿਹੜੇ ਵਿਦੇਸ਼ੀ ਬੈਂਡ ਵਾਲੇ ਕੁੜੀਆਂ ਦੇ ਸਪੈਸ਼ਲ ਰਿਸ਼ਤਿਆਂ ਦੇ ਮਾਹਰ ਮੰਨੇ ਜਾਂਦੇ ਨੇ ਪੰਜਾਬ 'ਚ, ਉਹਨਾਂ ਨਾਲ ਰਾਬਤਾ ਕੀਤਾ। ਉਹ ਕਹਿੰਦੇ ਕਿ ਭਾਈ ਕੇਂਦਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਜੀ ਵਿਆਹ ਦੀ ਉਮਰ ਹੁਣ 18 ਤੋਂ 21 ਹੋਣ ਜਾ ਰਹੀ ਆ। ਠੀਕ ਹੈ। ਕਿ ਕੁੜੀਆਂ ਦੀ ਵਿਆਹ ਦੀ ਉਮਰ ਹੁਣ 18 ਸਾਲ ਨਹੀਂ 21 ਸਾਲ ਹੋਊਗੀ। ਸੋ ਜਿੱਦਾਂ ਹੀ ਇਹ ਗੱਲ ਆਈ, ਬੇਸ਼ੱਕ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ, ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਕਹਿੰਦੀ ਜੇ ਨੋਟੀਫਿਕੇਸ਼ਨ ਕੀਤਾ ਵੀ ਤਾਂ ਵੀ 2 ਸਾਲ ਦਾ ਸਮਾਂ ਦੇਵਾਂਗੇ। ਠੀਕ ਹੈ। ਵੈਸੇ ਤਾਂ ਅਜੇ ਇਹ 21 ਦਸੰਬਰ ਮਤਲਬ ਕਿ ਐਕਟ 2021 ਦੇ ਵਿੱਚ ਜਦੋਂ ਸੋਧ ਕਰਨ ਦੀ ਗੱਲ ਆਈ ਤਾਂ ਉਸ ਹਵਾਲੇ ਨਾਲ ਇਹ ਸੀਗਾ ਕਿ ਉਹ ਕਮੇਟੀ ਨੂੰ ਭੇਜ ਦਿੱਤਾ ਗਿਆ, ਤੇ ਕਮੇਟੀ ਤੋਂ ਬਾਅਦ ਕੇਂਦਰੀ ਟਾਸਕ ਜਿਹੜੀ ਫੋਰਸ ਹੈ ਉਹਦੇ ਹਵਾਲੇ ਨਾਲ ਨੀਤੀ ਆਯੋਗ ਦੇ ਕੋਲੇ ਮਾਮਲਾ ਆਇਆ ਸੀਗਾ ਕਿ ਭਾਈ ਇਹਦੀ ਉਮਰ ਵਧਾਈ ਜਾਣੀ ਆ। ਇਸ ਹਵਾਲੇ ਨਾਲ ਕਿ ਉਹ ਇਹ ਜੇ ਵੱਧ ਜਾਂਦੀ ਆ ਉਮਰ, 21 ਸਾਲ ਹੋ ਜਾਂਦੀ ਆ 18 ਸਾਲ ਤੋਂ, ਤਾਂ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਵੀ 2 ਸਾਲ ਤੱਕ ਦਾ ਸਮਾਂ ਮਿਲੂਗਾ। ਠੀਕ ਹੈ। ਪਰ ਮਾਪਿਆਂ ਨੂੰ ਫਿਕਰ ਇਸ ਗੱਲ ਦਾ ਪੈ ਗਿਆ ਕਿ ਜੇ ਮੰਨ ਲਓ ਅਸੀਂ ਅੱਜ 18 ਸਾਲ ਵਾਲੀ ਕੁੜੀ ਜਿਹੜੀ ਆਈਲੈਟਸ ਕਰ ਗਈ +2 ਤੋਂ ਬਾਅਦ, ਉਹ 18 ਸਾਲ ਵਾਲੀ ਆ ਤੇ ਉਹ ਵਿਆਹ ਦੇ ਕਾਬਿਲ ਆ, ਅਸੀਂ ਉਹਦੇ ਪਰ ਪੈਸਾ ਲਾ ਕੇ ਉਹਨੂੰ ਮੁੰਡਾ ਵਿਆਹ ਕੇ ਭੇਜ ਦਈਏ, ਹੈ ਨਾ, ਤੇ ਬਾਅਦ ਚੋਂ ਹੁਣ 21 ਸਾਲ ਹੋ ਜਾਵੇ ਤੇ ਵਿਆਹ ਦੀ ਜਦੋਂ ਹੋਵੇ ਤਾਂ ਰਜਿਸਟਰ ਨਹੀਂ ਹੋਣਾ ਵਿਆਹ ਤਾਂ ਸਾਡਾ 2 ਸਾਲ।
ਆ ਫਿਕਰਮੰਦੀ ਆ ਕਿ ਫਿਰ ਸਾਡਾ 2 ਸਾਲ 3 ਸਾਲ ਲਈ ਤਾਂ ਪੈਸੇ ਫਸ ਗਏ, ਇੰਨੇ ਚ ਕੁਝ ਹੋਰ ਹੋ ਗਿਆ ਨਵਾਂ, ਜੀ ਜੀ, ਫਿਰ ਕੀ ਕਰਾਂਗੇ? ਇੱਥੇ ਕੱਚੇ ਵਿਆਹ, ਕੱਚੀਆਂ ਮੰਗਣੀਆਂ ਹੁੰਦੀਆਂ ਨੇ ਤਾਂ ਜੀ। ਸੋ ਜਦੋਂ ਪੱਕੀ ਹੁੰਦੀ ਆ ਫਿਰ ਸਾਰਾ ਕੁਝ ਆ ਕੇ ਕਰਾਉਂਦੇ ਨੇ ਵਿਆਹ ਦੁਬਾਰਾ। ਸੋ ਇਸ ਲਈ ਇਹ ਵਰਤਾਰਾ ਕਿ 18 ਸਾਲ ਤੋਂ 21 ਸਾਲ ਹੋਣ ਦੇ ਲਈ 2 ਸਾਲ 3 ਸਾਲ ਨਵਾਂ ਇੰਤਜ਼ਾਰ ਵਾਲਾ ਕਲੇਸ਼ ਪੈ ਜਾਣਾ, ਇਸ ਲਈ ਉਹ ਪੈਸਾ ਲਾਉਣੋਂ ਰੁਕੇ ਕਿ ਨਾ ਭਾਈ। ਸੋ ਇਹ ਸਾਰੇ ਵਰਤਾਰੇ ਨੇ। ਇੱਕ ਵਾਰ ਜਿਹੜਾ ਵਰਤਾਰਾ ਉਲਟ ਗੰਗਾ ਬਹਿਣ ਲੱਗੀ ਸੀ, ਜਿਹੜੇ ਦਹੇਜ ਲੈਂਦੇ ਸੀ ਉਹ ਦਹੇਜ ਦੇਣ ਲਾਤੇ ਸੀਗੇ ਆਈਲੈਟਸ ਬੈਂਡ ਨੇ, ਕੁੜੀਆਂ ਦੀ ਪੜ੍ਹਾਈ ਨੇ ਜਾਂ ਵਿਦੇਸ਼ੀ ਲਾਲਸਾ ਨੇ, ਉਹਦੇ ਵਿੱਚ ਇੱਕ ਵਾਰ ਫਿਰ ਬ੍ਰੇਕ ਲੱਗੀ ਆ। ਹੁਣ ਇਹਦਾ ਕੀ ਰਾਹ ਨਿਕਲਦਾ ਕੀ ਨਹੀਂ ਆਉਂਦੇ ਸਮਝ ਪਤਾ ਲੱਗੂਗਾ। ਫਿਲਹਾਲ ਹੁਣ ਉਵੇਂ ਲਾਈਨਾਂ ਨਹੀਂ ਲੱਗਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ 21 ਸਾਲ ਤੇ ਵਿਆਹ ਦੀ ਕਹਾਣੀ ਗਈ ਤਾਂ ਸਾਡੇ ਪੈਸਾ ਨਾ ਕਿਤੇ ਡੁੱਬ ਜਵੇ, ਆਪਣਾ ਪੈਸਾ ਬਚਾਉਣ ਦਾ ਫਿਕਰ ਤੇ ਮੁੰਡੇ ਨੂੰ ਵਿਦੇਸ਼ ਜਾਣ ਦੀ ਉਡਾਰੀ ਦੀ ਛੁੱਟੀ ਦੇਰੀ, ਹੁਣ ਫਿਰ ਨਵਾਂ ਏਜੰਟ ਹੋਰ ਠੱਗਣ ਦਾ ਰਾਹ ਕੱਢ ਲੈਣਗੇ ਜੀ ਕੋਈ। ਜੀ ਜੀ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਤਹਿਜ਼ੀਬ ਦੇ ਵਿੱਚ, ਸਾਡੇ ਰਹਿਣ ਸਹਿਣ ਦੇ ਵਿੱਚ ਵਿਆਹ ਨੂੰ ਇੱਕ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ। ਦੋ ਰੂਹਾਂ ਦਾ ਮੇਲ ਨਹੀਂ, ਦੋ ਪਰਿਵਾਰਾਂ ਦਾ ਮੇਲ ਵੀ ਮੰਨਿਆ ਜਾਂਦਾ। ਧਿਰ ਮੰਨਿਆ ਜਾਂਦਾ ਸੀ ਅੱਗੇ, ਜੇ ਮੁੰਡੇ ਦੇ ਸਹੁਰੇ ਚੰਗੇ ਹੁੰਦੇ ਸੀ, ਖਾਨਦਾਨੀ ਸੀ, ਜ਼ਮੀਨ ਜਾਇਦਾਦ ਵਾਲੇ ਹੁੰਦੇ ਸੀ ਤਾਂ ਧਿਰ ਮੰਨੀ ਜਾਂਦੀ ਸੀ। ਜੇ ਕੁੜੀ ਦੇ ਸਹੁਰੇ ਚੰਗੇ ਹੁੰਦੇ ਸੀ ਤਾਂ ਵੀ ਧਿਰ ਮੰਨਿਆ ਜਾਂਦਾ ਸੀ। ਪਰ ਸਮੇਂ ਤੇ ਸਮਾਜਿਕ ਕੁਰੀਤੀਆਂ ਨੇ ਇਹਨਾਂ ਚੀਜ਼ਾਂ ਨੂੰ ਇੱਕ ਸੌਦੇਬਾਜ਼ੀ ਬਣਾ ਕੇ ਰੱਖ ਦਿੱਤਾ। ਬਿਲਕੁਲ। ਇੱਕ ਪਹਿਲੂ ਇਹ ਵੀ ਹੈ ਕਿ ਕੁੜੀਆਂ ਆ ਕੇ ਮੁੱਕਰੀਆਂ ਤੇ ਉਹਨਾਂ ਦਾ ਮੁੰਡਿਆਂ ਦੇ ਪਰਿਵਾਰਾਂ ਉੱਤੇ ਬਹੁਤ ਬੁਰਾ ਅਸਰ ਪਿਆ। ਸਾਡੇ ਵੇਖਣ ਦੇ ਵਿੱਚ, ਸਾਡੇ ਖਬਰਾਂ ਸਾਂਝੀਆਂ ਕਰਨ ਦੇ ਵਿੱਚ ਇਹੋ ਜਿਹੇ ਕਿਸਾਨ ਪਰਿਵਾਰ ਵੀ ਨੇ ਜਿਨ੍ਹਾਂ ਕੋਲੇ ਉਹੀ 1.5 ਕਿੱਲਾ ਜ਼ਮੀਨ ਸੀ, ਜਿਹੜੀ ਉਹਨਾਂ ਨੇ ਵੇਚ ਕੇ, ਜਿਹੜੀ ਉਹਨਾਂ ਨੇ ਵੇਚ ਕੇ ਇੱਕ ਕੁੜੀ ਨੂੰ, ਬੱਚੀ ਨੂੰ ਬਾਹਰ ਭੇਜਿਆ, ਆਪਦੀ ਨੂੰਹ ਬਣਾ ਕੇ, ਆਪਦਾ ਧੀ ਪੁੱਤ ਬਣਾ ਕੇ, ਪਰ ਬਾਅਦ ਦੇ ਵਿੱਚ ਸੱਧਰਾਂ ਸਾਰੀਆਂ ਖਿੰਡ ਪੁੰਨ ਗਈਆਂ। ਇੱਕ ਦਰਦਨਾਕ ਪਹਿਲੂ ਇਹ ਵੀ ਹੈ ਕਿ ਪਹਿਲਾਂ ਮੁੰਡੇ ਇੱਧਰੋਂ ਬਾਹਰ ਪ੍ਰਵਾਸੀਆਂ ਵਿੱਚੋਂ ਉਹ ਵਿਆਹ ਕਰਕੇ ਜਾਂ ਉੱਧਰ ਵਿਆਹ ਕਰ ਆਉਂਦੇ ਸੀ, ਕੁਛ ਟਾਈਮ ਰਹਿ ਆਉਂਦੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਕੁੜੀ ਨੂੰ ਪੁੱਛਿਆ ਨਹੀਂ, ਛੱਡਿਆ ਵੀ ਹੈ। ਹਾਂਜੀ, ਬਿਲਕੁਲ ਛੱਡਤਾ ਉਹਨਾਂ ਨੇ ਕੁੜੀ ਨੂੰ, ਨਾ ਉਹ ਕੁੜੀ ਵਿਆਹਿਆਂ ਚ, ਨਾ ਉਹ ਕੁੜੀ ਕੁਆਰਿਆਂ ਚ। ਸੋ ਸਾਡੇ ਕੁਝ ਕੁ ਲੋਕਾਂ ਦੇ ਸੌੜੇ ਹਿੱਤਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਸੌਦੇਬਾਜ਼ੀ ਚ ਬਦਲੀਆਂ, ਸੌਦੇਬਾਜ਼ੀ ਚੋਂ ਇੱਕ ਦੂਜੇ ਦੀ ਬੇਇਤਬਾਰੀ ਚ ਬਦਲੀਆਂ, ਤੇ ਹੁਣ ਤਾਂ ਫਿਰ ਤੁਹਾਨੂੰ ਪਤਾ ਕਾਨੂੰਨਾਂ ਦੀਆਂ ਕਰਕੇ ਇਹ ਸਾਰਾ ਜਿਹੜਾ ਘਾਲਮ ਝੋਲਾ ਪੈ ਗਿਆ। ਪਰ ਫਿਰ ਵੀ ਜੇ ਆਪਾਂ ਕਹੀਏ ਕਿ ਇੱਕ ਯੋਗਤਾ ਜਿਹੜੀ ਹੈ, ਉਹ ਯੋਗਤਾ ਉਹਦਾ ਨਿੱਜੀ ਪ੍ਰਾਪਤੀ ਹੈ, ਉਹ ਯੋਗਤਾ ਉਹਦੀ ਰਹਿਣੀ ਚਾਹੀਦੀ ਹੈ। ਪਰ ਜੇ ਹੁਣ ਇਹ ਸਮਾਂ ਹੱਦ ਬਦਲ ਗਈ ਹੈ ਤਾਂ ਹੁਣ ਫਿਰ ਉਸ ਤਰੀਕੇ ਨਾਲ ਸਮਾਜਿਕ ਢਾਂਚੇ ਨੂੰ ਵੀ ਆਪਣੇ ਆਪ ਨੂੰ ਬਦਲਣਾ ਪੈਣਾ।